सुरत जेते है जी। सुरत विहूणा कोय न की, जेहि सुरत तेहा तिन राहो। लेखा को आवह जाओ हो। रूहानी लोग अमन पसंदी वाली सांझी होंद दे कायदे दा इजहार करते हैं। ਉਹ ਸਮਾਜ ਦੇ ਪੈਦਾ ਕੀਤੇ ਦਵੈਤ ਤੋਂ ਉੱਪਰ ਉੱਠ ਕੇ ਏਕੇ ਦੇ ਪੁਲ ਉਸਾਰਦੇ ਹਨ। ਅਨੇਕਤਾ ਵਾਲੇ ਏਕੇ ਦੇ ਕਲਾਵੇ ਵਿੱਚ ਆਲਮੀ ਵਿਸਮਾਤ ਦਾ ਅਹਿਸਾਸ ਹੁੰਦਾ ਹੈ। ਮੇਰਾ ਨਾਮ ਅਮਰਦੀਪ ਸਿੰਘ ਹੈ। ਮੈਂ ਭਾਰਤੀ ਉਪ ਮਹਾਦੀਪ ਦੇ ਸੰਤਾਂ ਅਤੇ ਸੂਫੀ ਸ਼ਖਸੀਅਤਾਂ ਦੀ ਯਾਦਾਂ ਨੂੰ ਤਲਾਸ਼ ਕਰਾਂਗਾ। ਇਹ ਉਹ ਭਗਤ ਹਨ ਜਿਨ੍ਹਾਂ ਦੇ ਫਲਸਫੇ ਗੁਰੂ ਨਾਨਕ ਨਾਲ ਮੇਲ ਖਾਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਨਦੀਆਂ ਵਨ ਸਵੰਨੇ ਖੇਤਰਾਂ ਤੋਂ ਬੇਰੋਕ ਬੇਖੌਫ ਵਹਿਦੀਆਂ ਹੋਈਆਂ ਸਮੁੰਦਰ ਤੱਕ ਪਹੁੰਚਦੀਆਂ ਹਨ। ਇਹ ਆਪਣੇ ਦੋਸਤਾਨਾ ਸੁਭਾਅ ਦਾ ਰੰਗ ਖਿਲਾਰਦੀਆਂ ਹਨ ਅਤੇ ਨਿੱਘ ਨਾਲ ਬਹੁਤ ਸਾਰੇ ਤੱਤਾਂ ਨੂੰ ਆਪਣੇ ਅੰਦਰ ਸਮੋ ਲੈਂਦੀਆਂ ਹਨ। ਇਸ ਤਰਕੀਬ ਵਿੱਚ ਇਹ ਜ਼ਰਖੇਜ਼ ਹੁੰਦੀਆਂ ਹਨ ਅਤੇ ਜ਼ਮੀਨ ਦਾ ਪੋਸ਼ਣ ਕਰਦੀਆਂ ਹਨ ਤਾਂ ਜੋ ਪੈਦਾਵਾਰ ਹੋਵੇ ਅਤੇ ਜ਼ਿੰਦਗੀ ਕਾਇਮ ਰਹੇ। ਇਸੇ ਤਰ੍ਹਾਂ ਚਰਮ ਸੱਚ ਤੱਕ ਪਹੁੰਚਣ ਲਈ ਆਰਜ਼ੂਮੰਦ ਬਿਨਾਂ ਝਿਜਕ ਵੱਖ-ਵੱਖ ਨਜ਼ਰਾਤ ਨਾਲ ਮਸ਼ਗੂਲ ਹੁੰਦਾ ਹੈ ਅਤੇ ਇਸ ਦੌਰਾਨ ਵਿੱਚ ਉਹ ਆਪਣੇ ਤਜਰਬਿਆਂ ਦੇ ਸਬਕ ਵਰਤਾਉਂਦਾ ਹੈ ਅਤੇ ਨਿੱਘ ਨਾਲ ਗਿਆਨ ਹਾਸਲ ਕਰਦਾ ਹੈ। ਇਸ ਤਰਕੀਬ ਵਿੱਚ ਉਹ ਸੋਝੀ ਸੰਭਾਲਦੇ ਹਨ ਜਿਹੜੀ ਉਹਨਾਂ ਦੇ ਆਪਣੇ ਅਤੇ ਦੂਜਿਆਂ ਦੇ ਵਿਕਾਸ ਵਿੱਚ ਸਹਾਈ ਹੁੰਦੀ ਹੈ, ਜੋ ਰੂਹਾਨੀ ਅਮੀਰੀ ਅਤੇ ਇਤਫਾਕ ਵਾਲੀ ਤਰਜ਼ੇ ਜ਼ਿੰਦਗੀ ਦਾ ਸਬਬ ਬਣਦੀ ਹੈ। ਮੱਧਕਾਲੀ ਦੌਰ ਵਿੱਚ ਉਪ ਮਹਾਦਵੀਪ ਸਿਆਸੀ, ਮਜ਼ਹਬੀ ਅਤੇ ਸਮਾਜਿਕ ਨਿਘਾਰ ਦਾ ਜਬਰ ਆਪਣੇ ਹੱਡੀ ਹਟਾ ਰਿਹਾ ਸੀ। ਜਾਤੀ ਵੰਡੀਆਂ, ਕਰਮਕਾਂਡ, ਜਬਰ ਅਤੇ ਦਰਜਾਬੰਦੀ ਦੇ ਘੇਰੇ ਵਿੱਚ ਫਸ ਕੇ ਸਮਾਜ ਗਰਕ ਗਿਆ ਸੀ। ਦਸਵੀਂ ਸਦੀ ਦੇ ਮੁੱਢ ਵਿੱਚ ਸੁਧਾਰ ਦੀਆਂ ਦੋ ਲਹਿਰਾਂ ਨਾਲੋਂ ਨਾਲ ਉੱਠੀਆਂ। ਸੂਫੀ ਅਤੇ ਭਗਤੀ ਲਹਿਰਾਂ ਨੇ ਗਰਕੇ ਹੋਏ ਸਮਾਜਿਕ ਅਤੇ ਮਜ਼ਹਬੀ ਤਾਣੇ ਵਿੱਚ ਮੁਹੱਬਤ ਦੀ ਤੰਦ ਪਾਉਣੀ ਸ਼ੁਰੂ ਕੀਤੀ। ਸੰਸਕ੍ਰਿਤ ਵਿੱਚ ਭਗਤੀ ਸ਼ਬਦ ਭਜ ਤੋਂ ਬਣਦਾ ਹੈ, ਜਿਸ ਦਾ ਮਾਇਨਾ ਸੋਚ, ਸਾਂਝ ਅਤੇ ਸ਼ਮੂਲੀਅਤ ਵਿੱਚ ਯਕੀਨ ਹੈ। ਭਗਤੀ ਦੀ ਰਵਾਇਤ ਵਿੱਚ ਇਲਾਹੀ ਇੱਕ ਹੈ ਜੋ ਨਿਰਗੁਣ ਨਿਰੰਕਾਰ ਹੈ ਅਤੇ ਸਰਗੁਣ ਰੂਪ ਵਿੱਚ ਸਰਬ ਵਿਆਪਕ ਹੈ। ਸੂਫੀ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਾਇਨਾ ਪਾਕੀਜ਼ਾ, ਸੱਚ ਅਤੇ ਸੂਝ ਹੈ। ਸੂਫੀ ਲਹਿਰ ਨੇ ਇਜ਼ਹਾਰ ਕੀਤਾ ਕਿ ਵਾਸ, ਵਹਿਦਤ ਦੀ ਸ਼ਾਨ ਅਤੇ ਸਮੁੱਚੇ ਜਗਤ ਪਸਾਰੇ ਬਾਬਤ ਰਹਿਮਦਿਲੀ ਵਿੱਚ ਹੈ। ਮੱਧਕਾਲੀ ਦੌਰ ਵਿੱਚ ਭਗਤੀ ਅਤੇ ਸੂਫੀ ਲਹਿਰਾਂ ਨੇ ਉਪ ਮਹਾਦਵੀਪ ਵਿੱਚ ਮਨੁੱਖੀ ਇਨਕਲਾਬ ਦਾ ਬੀਜ ਬੀਜਿਆ। ਇਨ੍ਹਾਂ ਦੀ ਤਰੱਕੀ ਪਸੰਦ ਤਾਕਤ ਨੇ ਬੌਧਿਕ ਗਿਆਨ ਦੀ ਥਾਂ ਹੱਡੀ ਹਡਾਏ ਤਜਰਬੇ ਦੀ ਸੂਝ ਉੱਤੇ ਜ਼ੋਰ ਦਿੱਤਾ। ਉਹਨਾਂ ਨੇ ਆਪਣੇ ਖਿਆਲਾਂ ਨੂੰ ਜ਼ੁਬਾਨ ਦੇਣ ਲਈ ਮੁਕਾਮੀ ਬੋਲੀਆਂ ਦਾ ਇਸਤੇਮਾਲ ਕੀਤਾ। ਮੁਕਾਮੀ ਅਤੇ ਪਰਦੇਸੀ ਬੋਲੀਆਂ ਦਾ ਸੀਰ ਪਾਇਆ। ਨਜ਼ਮ ਅਤੇ ਨਸਰ ਵਿੱਚ ਸਾਹਿਤਕ ਅਤੇ ਰੂਹਾਨੀ ਕੰਮ ਕੀਤਾ। ਉਹਨਾਂ ਦਾ ਟੀਚਾ ਸਮਾਜ ਨੂੰ ਅਨੇਕਤਾ ਵਿੱਚ ਏਕਤਾ ਦੇ ਜਜ਼ਬੇ ਨਾਲ ਨਵੀਂ ਰੂਹ ਫੂਕਣਾ ਸੀ। ਆਵਾਮ ਵਿੱਚ ਰੂਹਾਨੀ ਸੂਝ ਦਾ ਪਸਾਰਾ ਕਰਨ ਲਈ ਗੁਰੂ ਨਾਨਕ ਨੇ ਰੂਹਾਨੀ ਬਾਣੀ ਨੂੰ ਸਹਿਜਣ ਵਾਲੇ ਅਦਾਰੇ ਦੀ ਬੁਨਿਆਦ ਤਿਆਰ ਕੀਤੀ। ਸੀਨਾ ਬਸੀਨਾ ਰੀਤ ਨੂੰ ਅੱਖਰਬੱਧ ਕੀਤਾ ਤਾਂ ਜੋ ਗਿਆਨ
ਪੀੜ੍ਹੀਆਂ ਤੱਕ ਸਫ਼ਰ ਕਰ ਸਕੇ। ਵਨ ਸਮੰਨੇ ਸੱਭਿਆਚਾਰਕ ਅਤੇ ਮਾਲੀ ਰੁਤਬੇ ਵਾਲੇ ਸੰਤਾਂ ਅਤੇ ਸਿੱਧਾਂ ਦੀ ਬੰਦਗੀ ਵਾਲੀ ਬਾਣੀ ਨੂੰ ਸਹਿਜਣ ਦਾ ਕੰਮ ਗੁਰੂ ਨਾਨਕ ਦੀ ਰੂਹਾਨੀ ਕੁਲ ਵਿੱਚ ਜਾਰੀ ਰਿਹਾ। ਇਸ ਭੰਡਾਰੇ ਵਿੱਚੋਂ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ, ਜੋ ਅਨੇਕਤਾ ਵਿੱਚ ਏਕਤਾ ਦੀ ਨੁਮਾਇੰਦਗੀ ਕਰਨ ਵਾਲਾ ਨਿਰਾਲਾ ਗ੍ਰੰਥ ਹੈ। ਉਪ ਮਹਾਦਵੀਪ ਦੇ ਇਨਕਲਾਬੀ ਸੰਤਾਂ ਦੀ ਸੰਜੋਗੀ ਲਗਾਤਾਰਤਾ ਨੂੰ ਸਮਝਣ ਦੇ ਤਰੱਦਦ ਵਜੋਂ ਕੀਤੇ ਇਸ ਸਫ਼ਰ ਦੌਰਾਨ ਸਾਡੇ ਲਈ ਜ਼ਾਹਿਰ ਹੋਇਆ ਕਿ 12ਵੀਂ ਤੋਂ 16ਵੀਂ ਸਦੀ ਦੇ ਵਿਚਕਾਰ ਦੀਆਂ ਸੂਫੀ ਅਤੇ ਭਗਤੀ ਲਹਿਰਾਂ ਅਜਿਹਾ ਗੁਲਦਸਤਾ ਸਨ ਜਿਸ ਵਿੱਚ ਵੱਖ-ਵੱਖ ਫਲਸਫੀ ਤਸਾਵੁਰ, ਮੁਕਾਮੀ ਬੋਲੀਆਂ, ਵਨ ਸਮੰਨੇ ਸੱਭਿਆਚਾਰ ਅਤੇ ਸਤਨਾਜਾ ਮਜ਼ਹਬੀ ਮਨੌਤਾਂ ਆਪਸ ਵਿੱਚ ਇੱਕ ਮੁਕਾਮ ਹੋ ਜਾਂਦੀਆਂ ਸਨ। ਇਨ੍ਹਾਂ ਸਤਿਕਾਰਯੋਗ ਜੀਆਂ ਦੀ ਸਤਪਤੀ ਮਹਿਕ ਉਪ ਮਹਾਦਵੀਪ ਦੀਆਂ ਰਵਾਇਤੀ ਦੀ ਨੁਮਾਇੰਦਗੀ ਕਰਦੀ ਹੈ ਅਤੇ ਉਨ੍ਹਾਂ ਸੋਚਾਂ ਦੇ ਵਿਕਾਸੀ ਜੋੜ ਮੇਲ ਨਾਲ ਬਣਦੀ ਹੈ ਜੋ ਸਮਾਜਿਕ ਬਰਾਬਰੀ ਨੂੰ ਪ੍ਰਣਾਏ ਸਮਾਜ ਬਾਰੇ ਜਾਗਰੂਕਤਾ ਦੀ ਲੋਚਾ ਨਾਲ ਲਰਵੇਜ਼ ਹਨ। ਜਦੋਂ ਕੋਈ ਖਸੂਸੀ ਮਾਨਸਿਕਤਾ ਆਪਣੀ ਤਰਜ਼ੇ ਜ਼ਿੰਦਗੀ ਨੂੰ ਸਰਬੋਤਮ ਅਤੇ ਦੂਜਿਆਂ ਦੀ ਤਰਜ਼ੇ ਜ਼ਿੰਦਗੀ ਨੂੰ ਨੀਵਾਂ ਸਮਝਦੀ ਹੈ ਤਾਂ ਵਿਤਕਰਾ ਪੈਦਾ ਹੁੰਦਾ ਹੈ। ਇਸ ਧੁੰਦਲਕੇ ਵਿੱਚ ਫਸਿਆ ਮਨ ਭੁੱਲ ਜਾਂਦਾ ਹੈ ਕਿ ਨਾ ਕੋਈ ਸਰਵੋਤਮ ਹੈ ਅਤੇ ਨਾ ਕੋਈ ਕਮਤਰ ਹੈ ਅਤੇ ਨਾ ਹੀ ਕੋਈ ਬਰਾਬਰ ਹੈ। ਹਰ ਕੋਈ ਨਿਰਾਲਾ ਹੈ, ਸਭ ਬੇਮਿਸਾਲ ਹਨ। ਜਦੋਂ ਅਸੀਂ ਦੂਜਿਆਂ ਦਾ ਸਤਿਕਾਰ ਕਰਦੇ ਹਾਂ ਤਾਂ ਅਸੀਂ ਆਪਣਾ ਸਤਿਕਾਰ ਕਰਦੇ ਹਾਂ, ਜੋ ਸਮਾਜ ਵਿੱਚ ਹਰ ਪ੍ਰਾਣੀ ਦੇ ਦੂਜੇ ਪ੍ਰਾਣੀ ਨਾਲ ਰਿਸ਼ਤੇ ਅਤੇ ਹਰ ਜੀਅ ਦੇ ਨਿੱਜੀ ਜੀਵਨ ਲਈ ਅਹਿਮ ਹੈ। ਜਿੱਥੇ ਸਤਿਕਾਰ ਹੈ ਉੱਥੇ ਮੁਹੱਬਤ ਹੈ। ਸੱਚੇ ਸੰਤ ਸਲੀਕੇ ਨਾਲ ਸੰਵਾਦ ਕਰਨ ਦਾ ਇਮਾਨਦਾਰਾਨਾ ਉਪਰਾਲਾ ਕਰਦੇ ਹਨ। ਸੰਵਾਦ ਦੇ ਇਸ ਉਪਰਾਲੇ ਵਿੱਚ ਗਿਆਨ ਹਾਸਿਲ ਕਰਨ ਅਤੇ ਵਰਤਾਉਣ ਦਾ ਤਰੱਦਦ ਸ਼ਾਮਿਲ ਹੈ। ਉਹ ਚਾਹੁੰਦੇ ਹਨ ਕਿ ਨਸਲੀ ਇਤਫਾਕ ਦੀ ਖੂਬਸੂਰਤੀ ਨੂੰ ਮੁਹੱਬਤ ਦੀਆਂ ਨਜ਼ਰਾਂ ਨਾਲ ਨਿਹਾਰਿਆ ਜਾਵੇ, ਜੋ ਅਨੇਕਤਾ ਵਿੱਚ ਏਕਤਾ ਦੀ ਖੋਜ ਵਿੱਚ ਲੱਗੀ ਰਹਿੰਦੀ ਹੈ। ਬੰਦਗੀ ਅਨੇਕਤਾ ਵਿੱਚ ਏਕਤਾ ਵਾਲੇ ਨੇਮ ਦੇ ਕਲਾਏ ਵਿੱਚ ਆਜ਼ਾਦ ਖਿਆਲੀ ਅਤੇ ਖੁੱਲ੍ਹਦਿਲੀ ਨਾਲ ਨਿਵਾਸ ਕਰਦੀ ਹੈ। ਰੋਸ਼ਨ ਖਿਆਲ ਰਹਿਬਰਾਂ ਦਾ ਨਜ਼ਰੀਆ ਆਲਮੀ ਏਕੇ ਦੇ ਖੇੜੇ ਲਈ ਆਸ ਦੀ ਕਿਰਨ ਹੈ। ਆਵੋ ਭੈਣੇ ਗਲ ਮਿਲਹਿ ਅੰਕ ਸਹੀ ਲੜਿਆ ਮਿਲ ਕੇ ਕਰਹਿ ਕਹਾਣੀਆਂ ਸਮਰਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਆਗਣ ਸਭ ਅਸਾਰ